ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ, ਨਾਗਰਾ ਰੋਜ਼ਵਿਲ, ਚਰਨ ਸਿੰਘ, ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਐਂਟੀਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 24 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਇਸ ਵੇਲੇ ਦੀ ਵੱਡੀ ਖਬਰ ਦੇ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਨਾਲ ਜਾਂ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਕਾਠਮੰਡੂ ਹਵਾਈ ਅੱਡੇ ਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ ਤੇ 18 ਜਣਿਆਂ ਦੀ ਮੌਤ ਹੋ ਗਈ ਹੈ। ਦੁਨੀਆ ਭਰ ਦੇ ਵਿੱਚ ਇਸ ਖਬਰ ਨੂੰ ਲੈ ਕੇ ਖਾਸੀ ਚਰਚਾ ਜਿਹੜੀ ਇਸ ਟਾਈਮ ਹੋ ਰਹੀ ਹੈ। ਪਾਇਲਟ ਦਾ ਬਚਾਅ ਹੋ ਗਿਆ, ਹਸਪਤਾਲ ਦੇ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ। ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡਾ ਜਿਹੜਾ ਉਹ ਦੱਸਿਆ ਗਿਆ, ਜਿੱਥੇ 19 ਜਣਿਆਂ ਨੂੰ ਲਿਜਾ ਰਿਹਾ ਨਿੱਜੀ 에ਅਰਲਾਈਨਸ ਦਾ ਇੱਕ ਜਹਾਜ਼ ਉਡਾਣ ਭਰਨ ਮੌਕੇ ਦੁਰਘਟਨਾਗ੍ਰਸਤ ਹੋ ਗਿਆ। ਹਵਾਈ ਅੱਡੇ ਤੇ ਤੈਨਾਤ ਸੁਰੱਖਿਆ ਅਧਿਕਾਰੀ ਨੇ PTI ਨੂੰ ਦੱਸਿਆ ਹੈ ਕਿ ਜਹਾਜ਼ ਨੂੰ ਅੱਗ ਲੱਗ ਗਈ, ਜੋ ਕਿ ਬੁਝਾ ਦਿੱਤੀ ਗਈ ਹੈ। ਪਤਾ ਲੱਗਾ ਕਿ ਹੁਣ ਤੱਕ ਇਸ ਹਾਦਸੇ ਦੇ ਵਿੱਚ 18 ਜਣਿਆਂ ਦੀ ਮੌਤ ਹੋ ਗਈ, ਜਦਕਿ ਪਾਇਲਟ ਦਾ ਬਚਾਅ ਹੋ ਗਿਆ, ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਹੋਰ ਕੌਮਾਂਤਰੀ ਏਜੰਸੀ ਰਾਈਟਰ, ਜਿਹੜੀ ਖਬਰ ਏਜੰਸੀ ਹੈ, ਉਹਨੇ ਜਿਹੜੀ ਖਬਰ ਦਿੱਤੀ ਹੈ ਉਹਦੇ ਮੁਤਾਬਕ, ਦੱਸਣ ਦੇ ਮੁਤਾਬਕ, ਉਸ ਖਬਰ ਦੇ ਮਜ਼ਮੂਨ ਦੇ ਮੁਤਾਬਕ ਜਹਾਜ਼ ਉਡਾਣ ਭਰਨ ਮੌਕੇ ਰਨਵੇ ਤੋਂ ਖਿਸਕ ਗਿਆ, ਜਿਸ ਕਰਕੇ ਜਹਾਜ਼ ਨੂੰ ਅੱਗ ਲੱਗ ਗਈ ਸੀ। ਪਾਇਲਟ ਦਾ ਬਚਾਅ ਹੋ ਗਿਆ, ਪਾਇਲਟ ਨੇ ਆਪਣਾ ਬਚਾਅ ਕਰ ਲਿਆ, ਪਰ ਯਾਤਰੀਆਂ ਨੂੰ, ਮੁਸਾਫਰਾਂ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਜਿਹੜਾ ਉਹ ਨਹੀਂ ਮਿਲਿਆ ਤੇ ਉਹਨਾਂ ਦੀ ਇਸੇ ਕਰਕੇ 18 ਜਣਿਆਂ ਦੀ ਮੌਤ ਹੋ ਗਈ। ਸੋ ਬਹੁਤ ਮੰਦਭਾਗਾ ਹਾਦਸਾ ਵਾਪਰਿਆ। ਪਹਿਲਾਂ ਵੀ ਤੁਹਾਨੂੰ ਯਾਦ ਹੋਣਾ, ਕੁਝ ਸਮਾਂ ਪਹਿਲਾਂ ਨੇਪਾਲ ਦੇ ਵਿੱਚ ਇੱਕ ਹੋਰ ਬਹੁਤ ਦਰਦਨਾਕ ਹਾਦਸਾ ਵਾਪਰਿਆ ਸੀਗਾ। ਇੱਕ ਜਹਾਜ਼ ਜਦੋਂ ਉਤਰਨ ਲੱਗਿਆ ਸੀਗਾ 에ਅਰਪੋਰਟ ਦੇ ਉੱਤੇ, ਉਦੋਂ ਹਾਦਸਾਗ੍ਰਸਤ ਹੋ ਗਿਆ ਸੀਗਾ। ਉਹ ਕੋਈ ਖਾਈ ਦੇ ਵਿੱਚ ਜਾ ਡਿੱਗਿਆ ਸੀ। 68 ਮੁਸਾਫਰਾਂ ਦੀ ਉਸ ਹਾਦਸੇ ਦੇ ਵਿੱਚ, ਜਹਾਜ਼ ਹਾਦਸਾਗ੍ਰਸਤ ਮਾਮਲੇ ਦੇ ਵਿੱਚ ਮੌਤ ਹੋ ਗਈ ਸੀਗੀ। ਸੋ ਆਪਾਂ ਅਗਲੀਆਂ ਖਬਰਾਂ ਦੇ ਵੱਲ ਵਧਦੇ ਹਾਂ। ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇਸ ਟਾਈਮ ਭਾਰਤ ਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ, ਜਾਂ ਮਤਲਬ ਲੋਕਾਂ ਦੇ ਵਿੱਚ। ਦੋ ਔਰਤਾਂ ਨੂੰ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਵਿੱਚ ਮਿੱਟੀ ਦੇ ਵਿੱਚ ਦੱਬ ਦਿੱਤਾ ਗਿਆ। ਹਾਲਾਂਕਿ ਮਾਮਲਾ ਜ਼ਮੀਨੀ ਸੀਗਾ, ਪਰਿਵਾਰਕ ਜ਼ਮੀਨੀ ਵਿਵਾਦ ਸੀਗਾ। ਇਹ ਬੀਬੀਆਂ ਨੂੰ ਇੱਕ ਡੰਪ ਟਰੱਕ ਦੇ ਵਿੱਚ ਲੱਦ ਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ, ਜਿੱਥੇ ਸੜਕ ਬਣਦੀ ਸੀ, ਦੋ ਧਿਰਾਂ ਦੇ ਵਿੱਚ ਆਪਸੀ ਇਹ ਮਾਮਲਾ, ਉੱਥੇ ਇਹਨਾਂ ਨੂੰ ਉਸ ਡੰਪਰ ਨੂੰ ਲਾ ਦਿੱਤਾ ਗਿਆ, ਅਨਲੋਡ ਕਰ ਦਿੱਤਾ ਗਿਆ ਤੇ ਉਹ ਬੀਬੀਆਂ ਜਿਹੜੀਆਂ ਸੀਗੀਆਂ ਮਿੱਟੀ ਦੇ ਵਿੱਚ ਦੱਬ ਗਈਆਂ। ਇੱਕ ਤਾਂ ਗਲ ਤੱਕ ਦੱਬ ਗਈ ਤੇ ਦੂਜੀ ਬੀਬੀ ਲੱਕ ਤੋਂ ਥੋੜਾ ਜਿਹਾ ਉੱਪਰ ਤੱਕ ਮਿੱਟੀ ਦੇ ਵਿੱਚ ਦਬੀ ਹੋਈ ਸੀ। ਜਦੋਂ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਰੌਲਾ ਪਾਇਆ ਤੇ ਉਸ ਤੋਂ ਬਾਅਦ ਰੌਲੇ ਤੋਂ ਬਾਅਦ ਇਹਨਾਂ ਨੂੰ ਕੱਢਿਆ ਗਿਆ, ਹਸਪਤਾਲ ਦੇ ਵਿੱਚ ਇਹਨਾਂ ਨੂੰ ਭਰਤੀ ਕਰਵਾਇਆ ਗਿਆ। ਇਹਨਾਂ ਦਾ ਕੋਈ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਆਪਸ ਵਿੱਚ ਦੀ, ਤੇ ਕੋਈ ਜਿਹੜੇ ਸੜਕ ਬਣਾਉਣ ਵਾਲੀ ਧਿਰ ਆ, ਉਹ ਡੰਪ ਲੈ ਕੇ ਆ ਗਈ ਤੇ ਉਹਦੇ ਚ ਮਿੱਟੀ ਸੀਗੀ। ਉਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਉਹਦੇ ਪਿੱਛੇ ਬਹਿ ਗਏ। ਉਸ ਤੋਂ ਬਾਅਦ ਡਰਾਈਵਰ ਨੇ ਗੇਟ ਖੋਲ ਕੇ ਸਾਡੇ ਉੱਤੇ ਮਿੱਟੀ ਪਾ ਦਿੱਤੀ, ਸਾਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ। ਇਹਦੇ ਦੋ ਜਾਣੀਆਂ, ਇਹ ਮਮਤਾ ਪਾਂਡੇ ਤੇ ਇੱਕ ਉਹਦੀ ਜਠਾਣੀ ਆ ਆਸ਼ਾ ਪਾਂਡੇ। ਦੱਸਦੇ ਆ ਕਿ ਉਹ ਬੇਹੋਸ਼ ਹੋ ਗਏ ਉਸ ਤੋਂ ਬਾਅਦ, ਜਦੋਂ ਮਿੱਟੀ ਦੇ ਵਿੱਚ ਉਹਨਾਂ ਨੂੰ ਦੱਬ ਦਿੱਤਾ ਗਿਆ। ਤੇ ਉਸ ਤੋਂ ਬਾਅਦ ਲੋਕਾਂ ਨੇ ਜਦੋਂ ਕੱਢਿਆ ਤੇ ਉਹ ਕਹਿੰਦੇ ਕਿ ਮੈਨੂੰ ਲੱਗਦਾ ਸੀਗਾ ਕਿ ਮੈਂ ਥੋੜੇ ਟਾਈਮ ਦੇ ਵਿੱਚ ਜੇ ਮੈਂ ਮਰ ਜਾਂ, ਜੇ ਮੈਨੂੰ ਨਾ ਕੱਢਿਆ ਜਾਂਦਾ ਤਾਂ ਸ਼ਾਇਦ ਮੇਰੀ ਮੌਤ ਹੋ ਜਾਂਦੀ। ਸੋ ਕਹਿੰਦੇ ਕਿ ਇਹ ਜਿਹੜਾ ਮਾਮਲਾ ਅਸਲ ਦੇ ਵਿੱਚ, ਇਹ ਘਰ ਦੇ ਵਿੱਚ ਮਰਦ ਨਹੀਂ ਸਨ ਤੇ ਉਹ ਜਦੋਂ ਬੀਬੀਆਂ ਨੂੰ ਪਤਾ ਲੱਗਿਆ ਕਿ ਸਾਡੀ ਜ਼ਮੀਨ ਦੇ ਵਿੱਚ ਸੜਕ ਬਣਾਈ ਜਾ ਰਹੀ ਹੈ ਤਾਂ ਉਹਨਾਂ ਨੇ ਵਿਰੋਧ ਕੀਤਾ। ਤੇ ਪਰ ਜਿਹੜੀ ਦੂਜੀ ਧਿਰ ਹੈ, ਉਹ ਜਿਹੜਾ ਮਾਮਲਾ ਪੂਰਾ, ਜਦੋਂ ਮੀਡੀਆਦਾਰਾਂ ਨੇ ਉੱਥੇ ਜਾ ਕੇ ਕੋਸ਼ਿਸ਼ ਕੀਤੀ ਕਿ ਮਾਮਲਾ ਤਾਂ ਦੇਖੀ ਕੀ ਆ, ਇਹ ਕੋਈ ਹਥੌਥਾ ਕੁਠਾਰ ਪਿੰਡ ਹੈ, ਹਨੌਤਾ ਕੁਠਾਰ ਪਿੰਡ ਹੈ, ਰੀਵਾ ਜ਼ਿਲ੍ਹੇ ਦਾ, ਮੱਧ ਪ੍ਰਦੇਸ਼ ਦੇ ਵਿੱਚ। ਇੱਥੇ ਮੁਲਜ਼ਮ ਜਿਹੜੇ ਨੇ ਤੇ ਪੀੜਤ, ਇਹ ਦੋਵੇਂ ਇੱਕੋ ਹੀ ਪਰਿਵਾਰ ਦੇ ਨਾਲ ਸੰਬੰਧਿਤ ਦੱਸੇ ਜਾਂਦੇ ਨੇ। ਇਹਨਾਂ ਦੇ ਦਰਮਿਆਨ ਇੱਕ ਸੜਕ ਨੂੰ ਬਣਾਉਣ ਨੂੰ ਲੈ ਕੇ ਵਿਵਾਦ ਆ ਤੇ ਮੁਲਜ਼ਮ ਪੱਖ ਜਿਹੜਾ ਸੜਕ ਬਣਾਉਣੀ ਚਾਹੁੰਦਾ, ਜਦਕਿ ਪੀੜਤ ਪੱਖ ਹੈ ਜਿਹੜਾ
ਉਹ ਕਹਿੰਦਾ ਕਿ ਇਹ ਉਹਨਾਂ ਦੀ ਜ਼ਮੀਨ ਹੈ ਤੇ ਕਿਸੇ ਵੀ ਕੀਮਤ ਉੱਤੇ ਅਸੀਂ ਸੜਕ ਬਣ ਨਹੀਂ ਦਿਆਂਗੇ। ਇਹ ਮਾਮਲਾ ਅਦਾਲਤ ਦੇ ਵਿੱਚ ਆ। ਪੀੜਤ ਔਰਤਾਂ ਚਾਹੁੰਦੀਆਂ ਨੇ ਕਿ ਅਦਾਲਤ ਦਾ ਜੋ ਵੀ ਫੈਸਲਾ ਆਵੇ ਇਸ ਮਾਮਲੇ ਦੇ ਵਿੱਚ ਉਹਦੇ ਤੇ ਕੰਮ ਕੀਤਾ ਜਾਵੇ। ਪਰ ਜਿਹੜਾ ਮੁਲਜ਼ਮ ਪੱਖ ਆ ਉਸ ਦਿਨ ਜੱਜ ਉੱਤੇ ਅੜ ਗਿਆ ਤੇ ਉਹਨੇ ਮਿੱਟੀ ਦਾ ਭਰਿਆ ਡੰਪਰ ਲੈ ਕੇ ਉਹ ਆ ਗਏ ਤੇ ਇਸ ਤੋਂ ਬਾਅਦ ਇਹ ਸਾਰੀ ਜਿਹੜੀ ਹੈ ਘਟਨਾ ਵਾਪਰ ਗਈ। ਜਿਹੜੀ ਪੁਲਿਸ ਹੈ, ਪੁਲਿਸ ਤੁਹਾਨੂੰ ਪਤਾ ਉਹਨਾਂ ਨੇ ਤਾਂ ਗੋਂਗਲੂਆਂ ਤੋਂ ਮਿੱਟੀ ਝਾੜਨੀ ਹੁੰਦੀ ਹੈ। ਉਹ 2-3 ਲਫ਼ਜ਼ ਹੁੰਦੇ ਨੇ ਪੁਲਿਸ ਵਾਲਿਆਂ ਕੋਲੇ ਜਦੋਂ ਕੋਈ ਮਾਮਲਾ, ਕੋਈ ਘਟਨਾ ਵਾਪਰ ਜੇ। ਇੱਕ ਤਾਂ ਦੋਸ਼ੀ ਨੂੰ ਫੜਨ ਦੇ ਲਈ ਅਸੀਂ ਟੀਮਾਂ ਭੇਜੀਆਂ, ਦੂਜਾ ਮਾਮਲੇ ਦੀ ਜਾਂਚ ਜਾਰੀ ਹੈ, ਤੀਜਾ ਕੇਸ ਜੇ ਤਾਂ ਦਰਜ ਕਰ ਲਿਆ ਤਾਂ ਦੱਸ ਦੇਣਗੇ ਦਰਜ ਕਰ ਲਿਆ, ਆਹ ਧਰਾਵਾਂ ਲਾਈਆਂ। ਜੇ ਨਹੀਂ ਦਰਜ ਕੀਤਾ ਤਾਂ ਕਹਿਣਗੇ ਕੱਲ ਨੂੰ ਦਰਜ ਕਰ ਲਾਂਗੇ ਜਾਂ ਆਹ ਕਰ ਲਾਂਗੇ, ਫਲਾਂ ਕਰ ਲਾਂਗੇ। ਇਸ ਮਾਮਲੇ ਨੂੰ ਲੈ ਕੇ ਜਿਹੜੀ ਉੱਥੇ ਹੁਣ ਸਰਕਾਰ ਆ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਤੇ ਸਰਕਾਰ ਦੀ ਖਾਸੀ ਆਲੋਚਨਾ ਜਿਹੜੀ ਉਹ ਹੋ ਰਹੀ ਹੈ। ਇਸ ਟਾਈਮ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਸਰਕਾਰ ਆ ਉਹ ਬੀਜੇਪੀ ਦੀ ਸਰਕਾਰ ਆ ਮੱਧ ਪ੍ਰਦੇਸ਼ ਦੇ ਵਿੱਚ, ਤੇ ਬੀਜੇਪੀ ਦੇ ਜਿਹੜੇ ਮੁੱਖ ਮੰਤਰੀ ਨੇ ਉੱਥੇ ਮੋਹਨ ਯਾਦਵ ਨੇ। ਅਸਲ ਦੇ ਵਿੱਚ ਇਹ ਜਿਹੜੀ ਗੱਲ ਵਿੱਚੋਂ ਨਿਕਲ ਕੇ ਆ ਰਹੀ ਆ ਉਹ ਇਹ ਆ ਰਹੀ ਹੈ ਕਿ ਇਹਦੇ ਪਿੱਛੇ ਕੁਝ ਸਰਕਾਰੀ ਤੇ ਪ੍ਰਸ਼ਾਸਨਿਕ ਤੰਤਰ ਸੀਗੇ, ਜਿਹਦੇ ਨਾਲ ਬੇਸ਼ੱਕ ਹੈ ਤਾਂ ਇਹ ਪਰਿਵਾਰਕ ਝਗੜਾ, ਪਰ ਹੁਣ ਜੇ ਕੋਈ ਪਰਿਵਾਰਕ ਝਗੜਾ ਜਾਂ ਕੋਈ ਮਾਮਲਾ ਹੈ, ਉਸ ਮਾਮਲੇ ਦੇ ਵਿੱਚ ਕਿਸੇ ਪਰਿਵਾਰ ਦੀਆਂ 2 ਔਰਤਾਂ ਨੂੰ ਮਿੱਟੀ ਥੱਲੇ ਦੱਬ ਦਿੱਤਾ ਗਿਆ। ਇਹ ਤਾਂ ਕਹਿੰਦੀ ਜਿਹੜੀ ਮੁਲਜ਼ਮ ਧਿਰ ਆ ਉਹ ਕਹਿੰਦੀ ਕਿ ਬੀਬੀਆਂ ਚੜ੍ਹ ਗਈਆਂ, ਪਰ ਕੁਛ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਘਰ ਦੇ ਵਿੱਚ ਮਰਦ ਹੈ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਡੰਪਰ ਦੇ ਉੱਤੇ ਚੜ੍ਹਾ ਕੇ ਲੈ ਗਏ ਬਦੋ-ਬਦੀ, ਜਾਂ ਕਹਿ ਲਓ ਮੱਲੋ-ਮੱਲੀ। ਤਾਂ ਉਹ ਕਹਿੰਦੇ ਨੇ ਕਿ ਜੇਕਰ ਝਗੜਾ ਪਰਿਵਾਰਕ ਵੀ ਹੈ, ਪਰ ਫਿਰ ਵੀ ਪਰਿਵਾਰਕ ਝਗੜੇ ਦੇ ਵਿੱਚ ਕਿਸੇ ਬੰਦੇ ਨੂੰ ਇਹ ਹੱਕ ਹੈ ਕਿ ਉਹ ਕਿਸੇ ਬੰਦੇ ਨੂੰ ਮਿੱਟੀ ਥੱਲੇ ਦੱਬ ਦੇਵੇ, ਕਿਸੇ ਬੀਬੀ ਨੂੰ, ਕਿਸੇ ਜਵਾਕ ਨੂੰ। ਆਪਾਂ ਕੱਲ ਪਰਸੋਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸ਼ਰਮਾ ਜੀ ਚਰਚਾ ਕਰ ਰਹੇ ਸੀਗੇ ਕਿ 2 ਕਿੱਲੇ ਸੀਗੇ ਪਰਿਵਾਰ ਕੋਲੇ ਜ਼ਮੀਨ ਦੇ। 1 ਕਿੱਲਾ ਤਾਂ ਉਹਨੂੰ ਦੇਤਾ ਸੀ ਪਰਿਵਾਰ ਨੇ, ਸਾਬਕਾ ਕੋਈ ਫੌਜੀ ਸੀਗਾ, ਤੇ 1 ਕਿੱਲੇ ਦਾ ਹੀ ਰੌਲਾ ਸੀਗਾ। ਮਤਲਬ 2 ਭਰਾ ਸੀਗੇ, ਉਹ ਤਾਂ ਵੰਡਿਆ ਤੇ 1 ਕਿੱਲਾ ਹੀ ਆਇਆ ਨਾ। ਤੇ ਉਹਨੇ ਜ਼ਮੀਨੀ ਝਗੜੇ ਕਰਕੇ, ਵੰਡ ਤੋਂ ਨਾਰਾਜ਼ ਹੋ ਕੇ ਉਹਨੇ ਸਾਰੇ ਪਰਿਵਾਰ ਨੂੰ ਕਤਲ ਕੀਤਾ। ਉਸ ਤੋਂ ਬਾਅਦ ਅੱਗ ਲਾ ਦਿੱਤੀ। ਇੱਕ 4 ਮਹੀਨਿਆਂ ਦਾ ਬੱਚਾ ਉਹ ਵੀ ਨਹੀਂ ਛੱਡਿਆ, ਉਹਨੂੰ ਵੀ ਮਾਰਤਾ। ਇੱਕ 8 ਸਾਲਾਂ ਦੀ ਬੱਚੀ, ਜਦੋਂ ਉਹਨੂੰ ਲੱਗਿਆ ਕਿ ਇਹ ਤਾਂ ਬਚ ਗਈ, ਉਹ ਲੁੱਕ ਗਈ ਕਿਤੇ। ਤੁਸੀਂ ਦੇਖੋ ਕਿੱਡਾ ਇਨਸਾਨ ਗਿਰ ਗਿਆ ਕਈ ਮਾਮਲਿਆਂ ਦੇ ਵਿੱਚ, ਔਰ ਕਈ ਇਨਸਾਨ, ਸਾਰੀ ਇਨਸਾਨੀਅਤ ਤਾਂ ਨਹੀਂ ਚਲੋ ਆਪਾਂ ਕਹਿ ਸਕਦੇ, ਦੁਨੀਆ ਦੇ ਵਿੱਚ ਮਨੁੱਖਤਾਵਾਦੀ ਕੰਮ ਵੀ ਬਥੇਰੇ ਹੋ ਰਹੇ ਨੇ। ਤਾਂ ਉਹਨੇ ਕੀ ਕੀਤਾ, ਉਸ ਬੱਚੀ ਨੂੰ ਲੱਭ ਕੇ ਤੇ ਜਿੱਥੇ ਅੱਗ ਲਾਈ ਜਾ ਰਹੀ ਸੀ, ਉਹਨਾਂ ਨੂੰ ਚਿਖਾ ਜਿਹਨੂੰ ਆਪਾਂ ਕਹਿ ਦਿੰਦੇ ਆ, ਉਸ ਬੱਚੀ ਨੂੰ ਲੱਭ ਕੇ ਉਸ ਦਰਿੰਦੇ ਨੇ ਉਹ ਜਿਉਂਦੀ ਉਹਦੇ ਵਿੱਚ ਸਿੱਟਤਾ ਬਲਦੀ ਅੱਗ ਦੇ ਵਿੱਚ। ਕਿੰਨਾ ਪਾਪ ਹੋਊਗਾ, ਕਿੰਨਾ ਹੰਕਾਰ ਹੋਊਗਾ ਉਹ ਬੰਦੇ। ਕੀ ਚੱਲ ਰਿਹਾ ਹੁਣ ਉਹਦੇ ਅੰਦਰ? 1 ਕਿੱਲੇ ਪਿੱਛੇ, ਇੱਕ ਤਾਂ ਉਹਨੂੰ ਦੇ ਦਿੱਤਾ ਸੀ ਉਹਦੇ ਮਾਪਿਆਂ ਨੇ, ਉਹਦੇ ਮਾਪੇ ਉਹਦੇ ਦੂਜੇ ਭਰਾ ਦੇ ਨਾਲ ਰਹਿੰਦੇ ਸੀਗੇ। ਉਹ ਜਦੋਂ ਉਹਨੇ ਰੌਲਾ ਪਾਇਆ, ਉਹ ਬੱਚੀ ਵਿਚਾਰੀ ਮਤਲਬ ਜਦੋਂ ਅੱਗ ਦੇ ਵਿੱਚ ਸਿੱਟਾਂਗੇ ਤਾਂ ਬੱਚਾ ਤਾਂ ਭੱਜੂਗਾ ਹੀ ਨਾ, ਉਹਨੂੰ ਅੱਗ ਲੱਗ ਗਈ ਵਿਚਾਰੀ ਨੂੰ। ਉਸ ਤੋਂ ਬਾਅਦ ਉਹਦੇ ਦਾਦੇ ਨੂੰ ਸਿੱਟਿਆ, ਉਹਨੇ ਆਪਦੇ ਪਿਓ ਨੂੰ ਸਿੱਟਿਆ, ਯਾਨੀ ਕਿ ਬੱਚੀ ਦਾ ਉਹ ਤਾਇਆ ਚਾਚਾ ਸੀਗਾ। ਉਸ ਤੋਂ ਬਾਅਦ ਲੋਕਾਂ ਨੂੰ ਜਦੋਂ ਪਤਾ ਲੱਗਿਆ, ਉਹਨਾਂ ਨੇ ਦੋਨਾਂ ਨੂੰ ਚੱਕ ਕੇ ਹਸਪਤਾਲ ਭਰਤੀ ਕਰਾਇਆ। ਬੱਚੀ ਵਿਚਾਰੀ ਮਰ ਗਈ, ਉਹਨੂੰ ਬਚਾਇਆ ਨਹੀਂ ਜਾ ਸਕਿਆ। ਉਹਦੇ ਤਾਏ ਨੇ ਕਹਿ ਲਓ ਜਾਂ ਚਾਚੇ ਨੇ ਕਹਿ ਲਓ, ਉਹਦੀ ਜਾਨ ਲੈ ਲਈ। ਮਤਲਬ ਕਿੱਥੇ ਲੇਖਾ ਦੇਣਗੇ ਲੋਕ ਇੰਨਾ ਪਾਪ ਕਰਕੇ? ਕੁਛ ਕਨਾਲਾਂ, ਕੁਛ ਏਕੜਾਂ ਦੇ ਪਿੱਛੇ ਦੱਸੋ ਨਾਲ ਜਾਣੇ ਆ ਇਹ? ਜੇ ਤੈਨੂੰ ਭਲਿਆ ਮਾਨਸਾ ਤੇਰੇ ਮਾਂ-ਪਿਓ ਨੇ ਵੰਡ ਕੇ, ਜੇ ਥੋੜ੍ਹੀ ਜਿਹੀ ਪੂੰਜੀ ਹੈ, ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਅਕਸਰ ਹੀ ਇਹ ਵਿਵਾਦ ਹੁੰਦੇ ਰਹਿੰਦੇ ਆ। ਥੋੜ੍ਹੀ ਜਿਹੀ ਪੂੰਜੀ ਉਹ ਤੈਨੂੰ ਵੰਡ ਕੇ ਉਹਨਾਂ ਨੇ ਜਿਹੜੀ ਤੇਰਾ ਹਿੱਸਾ ਬਣਦਾ ਉਹ ਦੇ ਦਿੱਤੀ, ਤੇ ਫਿਰ ਵੀ ਤੂੰ ਇੰਨਾ ਹੰਕਾਰਿਆ, ਇੰਨੇ ਤੇਰੇ ਸਿਰ ਦੇ ਉੱਤੇ ਸ਼ੈਤਾਨ ਜਾਂ ਕੋਈ ਕਹਿ ਲਓ ਕਿ ਕੁਛ ਵੀ ਹਾਜ਼ਰ ਆ, ਭੂਤ ਸਵਾਰ ਆ ਕਿ ਬਈ ਤੂੰ ਛੱਡਣੀ ਨਹੀਂ ਜ਼ਮੀਨ, ਔਰ ਉਹਦੇ ਖਾਤਰ ਤੂੰ ਮਾਸੂਮ ਵੀ ਨਹੀਂ ਬਖਸ਼ੇ, ਆਪਦੇ ਮਾਂ-ਪਿਓ ਵੀ ਨਹੀਂ ਛੱਡੇ, ਆਪਦੇ ਉਸੇ ਕੁੱਖੋਂ ਜਾਏ ਭੈਣ ਭਰਾ, ਆਪਦੇ ਭਰਜਾਈ ਉਹ ਨਹੀਂ ਛੱਡੇ, ਸਾਰਿਆਂ ਨੂੰ ਹੀ ਮਾਰ ਘੱਤਿਆ। 6 ਰਿਸ਼ਤੇ ਕਤਲ ਕੀਤੇ ਉਸ ਬੰਦੇ ਨੇ। ਕੁੱਲ 7 ਬੰਦੇ ਉਸ ਮਾਮਲੇ ਦੇ ਵਿੱਚ ਮਰੇ 1 ਏਕੜ ਜ਼ਮੀਨ ਪਿੱਛੇ। ਤੇ ਇੱਥੇ ਵੀ ਇਹੀ ਗੱਲ ਨਿਕਲ ਕੇ ਆ ਰਹੀ ਹੈ ਕਿ ਇਹਨਾਂ ਜਿਹੜੇ ਬੰਦਿਆਂ ਨੇ ਬੀਬੀਆਂ ਨੂੰ ਮਿੱਟੀ ਥੱਲੇ ਦੱਬਿਆ ਜਾਂ ਡੰਪਰ ਦੇ ਉੱਤੇ ਪਹਿਲਾਂ ਤਾਂ ਲੱਦਿਆ, ਉਹਨਾਂ ਨੂੰ ਚੜਾਇਆ ਮੱਲੋ ਜ਼ੋਰੀ, ਫਿਰ ਉਹਨਾਂ ਨੂੰ ਜਦੋਂ ਡੰਪਰ ਅਨਲੋਡ ਕੀਤਾ ਤੇ ਉਹ ਵਿਚਾਰੀਆਂ ਦੱਬੀਆਂ ਗਈਆਂ ਉਸ ਡੰਪਰ ਟਰੱਕ ਦੀ ਮਿੱਟੀ ਥੱਲੇ। ਤਾਂ ਉਸ ਤੋਂ ਬਾਅਦ ਕੁਝ ਸੱਤਾਧਾਰੀ ਨਿਸ਼ਾਨੇ ਤੇ ਆਏ ਨੇ ਲੋਕਾਂ ਦੇ ਉੱਤੇ। ਹਾਲਾਂਕਿ ਮੀਡੀਆ ਰਿਪੋਰਟਾਂ ਤਾਂ ਇਹ ਵੀ ਕਹਿੰਦੀਆਂ ਨੇ ਕਿ ਇਹ ਜਿਹੜਾ ਪ੍ਰਸ਼ਾਸਨ ਹੈ, ਪਹਿਲਾਂ ਇਹਨਾਂ ਨੂੰ ਸ਼ਹਿ ਦਿੰਦਾ ਸੀਗਾ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੱਧ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਮੋਹਨ ਯਾਦਵ ਆ ਜਿਹੜਾ, ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ, ਪਰ ਅਸਲ ਦੇ ਵਿੱਚ ਜਦੋਂ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਅੰਕੜੇ ਨੇ ਔਰਤਾਂ ਦੇ ਵਿਰੁੱਧ ਜ਼ੁਲਮਾਂ ਦੇ, ਉਹਨਾਂ ਦੇ ਉੱਤੇ ਨਜ਼ਰ ਮਾਰੋਗੇ ਤਾਂ ਤੁਸੀਂ ਔਰਤਾਂ ਦੇ ਨਾਲ ਜੁੜੇ ਅਪਰਾਧਾਂ ਦੇ 30,673 ਮਾਮਲੇ ਰਜਿਸਟਰਡ ਕੀਤੇ ਗਏ ਆ ਪਿਛਲੇ ਸਾਲ ਦੇ ਵਿੱਚ। ਇਹ ਅਸੀਂ ਨਹੀਂ ਕਹਿ ਰਹੇ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਕਹਿ ਰਹੇ ਨੇ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਜਿਹੜੇ ਅੰਕੜੇ ਨੇ, ਕਈ ਲੋਕ ਇਹਦੇ ਤੇ ਵੀ ਸਹਿਮਤ ਨਹੀਂ ਹੁੰਦੇ। ਉਹ
ਕਿਉਂਕਿ ਉਹ ਕਹਿੰਦੇ ਨੇ, ਉਹਨਾਂ ਦਾ ਮੰਨਣਾ ਇਹ ਹੈ ਕਿ ਬਹੁਤ ਸਾਰੇ ਮਾਮਲੇ ਅਜਿਹੇ ਨੇ ਜਿਹੜੇ ਬਾਹਰ ਦੀ ਬਾਹਰ ਨਿਪਟਾ ਲਏ ਜਾਂਦੇ ਨੇ ਕ੍ਰਾਈਮ ਦੇ। ਬਹੁਤ ਸਾਰੇ ਮਾਮਲੇ ਅਜਿਹੇ ਨੇ ਜਿੱਥੇ ਪੀੜਤ ਧਿਰ ਕਿਸੇ ਸਮਾਜਿਕ ਦਬਾਅ ਦੇ ਕਰਕੇ ਉਹ ਪਹੁੰਚ ਹੀ ਨਹੀਂ ਸਕਦੀ ਪੁਲਿਸ ਦੇ ਕੋਲੇ। ਬਹੁਤ ਸਾਰੇ ਮਾਮਲੇ ਅਜਿਹੇ ਨੇ ਜਿੱਥੇ ਪੁਲਿਸ ਆਪਣੇ ਪੱਧਰ ਤੇ ਹੀ ਰਫਾ ਦਫਾ ਕਰਾ ਦਿੰਦੀ ਹੈ। ਹੋਇਆ ਕੀ, ਤੁਸੀਂ ਸਾਰਿਆਂ ਨੇ ਨਾ ਲੰਘੇ ਦਿਨਾਂ ਦੇ ਵਿੱਚ ਆਪਾਂ ਪੰਜਾਬੀ ਡੀਐਸਏ ਤੇ ਰਿਪੋਰਟਾਂ ਤੁਸੀਂ ਬਹੁਤ ਸੁਣੀਆਂ ਹੋਣੀਆਂ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੇ ਮੁਤਾਬਕ ਆਪਾਂ ਸਟੇਟ ਵਾਈਜ਼ ਵੀ ਇਹਨਾਂ ਉੱਤੇ ਚਰਚਾ ਕੀਤੀ ਸੀਗੀ ਕਿ ਕਿਹੜੀ ਸਟੇਟ ਦੇ ਵਿੱਚ ਕਿੰਨਾ ਕ੍ਰਾਈਮ ਰੇਟ ਆ, ਔਰਤਾਂ ਪ੍ਰਤੀ ਕਿੰਨਾ ਹੈ, ਰਾਜਧਾਨੀ ਦਿੱਲੀ ਦੇ ਵਿੱਚ ਕਿੰਨਾ ਹੈ। ਫਿਰ ਆਪਾਂ ਸਕੂਲਾਂ ਦੀ ਹਾਲਤਾਂ ਨੂੰ ਲੈ ਕੇ ਕਈ ਰਿਪੋਰਟਾਂ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਕੀ ਹੈ। ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀਗਾ, ਉਹਨਾਂ ਦਿਨਾਂ ਦੀ ਮੈਂ ਗੱਲ ਕਰ ਰਿਹਾ, ਉਦੋਂ ਮੋਦੀ ਸਾਹਿਬ ਕਹਿ ਰਹੇ ਸੀਗੇ ਕਿ ਡਬਲ ਇੰਜਨ ਦੀ ਸਰਕਾਰ ਚਾਹੀਦੀ ਹੈ ਤੁਹਾਨੂੰ, ਸਟੇਟਾਂ ਦੇ ਵਿੱਚ ਵੀ ਭਾਜਪਾ ਤੇ ਕੇਂਦਰ ਦੇ ਵਿੱਚ ਵੀ ਭਾਜਪਾ। ਤਾਂ ਆਪਾਂ ਉਸ ਚੀਜ਼ ਨੂੰ ਕਾਊਂਟਰ ਕਰਨ ਵਾਸਤੇ, ਉਸ ਚੀਜ਼ ਨੂੰ ਲੋਕਾਂ ਸਾਹਮਣੇ ਸਚਾਈ ਲਿਆਉਣ ਵਾਸਤੇ ਕਿ ਬਈ ਕੀ ਕੁਛ ਵਾਪਰਿਆ, ਤਾਂ ਆਪਾਂ ਉਹਨਾਂ ਦਿਨਾਂ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਬਹੁਤ ਇਹਨਾਂ ਮਾਮਲਿਆਂ ਦੇ ਉੱਤੇ, ਇਹਨਾਂ ਦੀਆਂ ਸਪੀਚਾਂ ਦੇ ਉੱਤੇ ਰਿਪੋਰਟਾਂ ਕੀਤੀਆਂ। ਇਹਨਾਂ ਦੇ ਜਿਹੜੇ ਦਾਅਵੇ ਸੀਗੇ ਉਹਨਾਂ ਦੇ ਉੱਤੇ ਰਿਪੋਰਟਾਂ ਕੀਤੀਆਂ ਔਰ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸਲ ਦੇ ਵਿੱਚ ਹਾਲਾਤ ਕੀ ਨੇ। ਹੁਣ ਇਹ ਤਾਂ ਇੱਥੋਂ ਦਾ ਇੰਨਾ ਮਾੜਾ ਨਿਜ਼ਾਮ ਹੈ ਕਿ ਮਣੀਪੁਰ ਦੇ ਵਿੱਚ ਆਪਾਂ ਨੂੰ 2 ਔਰਤਾਂ ਵਾਲਾ ਜਿਹੜਾ ਉਹਨਾਂ ਨੂੰ ਨੰਗਿਆ ਘੁਮਾਇਆ ਗਿਆ ਸੀਗਾ ਨਗਨ ਹਾਲਤ ਦੇ ਵਿੱਚ, ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਉਸ ਘਟਨਾ ਤੇ ਉਦੋਂ 70 ਦਿਨ ਬੀਤ ਚੁੱਕੇ ਸੀਗੇ ਉਹ ਹਿੰਸਾ ਵਾਪਰ ਰਹੀ ਨੂੰ, ਤੇ ਕਿੰਨੇ ਹਜ਼ਾਰਾਂ ਲੋਕਾਂ ਦਾ ਉਜਾੜਾ ਹੋ ਚੁੱਕਿਆ ਸੀ, ਸੈਂਕੜੇ ਲੋਕ ਮਾਰੇ ਜਾ ਚੁੱਕੇ ਸੀ। ਪ੍ਰਧਾਨ ਮੰਤਰੀ ਉਸ ਘਟਨਾ ਤੇ 70 ਸਕਿੰਟ ਵੀ ਨਹੀਂ ਬੋਲ ਸਕੇ। 70 ਸਕਿੰਟ ਵੀ, 1 ਮਿੰਟ ਵੀ ਨਹੀਂ ਬੋਲ ਸਕੇ। ਉਹ ਕਹਿੰਦੇ ਕਿ ਮਣੀਪੁਰ ਦੇ ਵਿੱਚ ਜੋ ਹੋਇਆ ਉਹ ਮੰਦਭਾਗਾ ਹੈ, ਨਹੀਂ ਹੋਣਾ ਚਾਹੀਦਾ ਸੀ। ਉਹਨਾਂ ਦੇ ਲਫ਼ਜ਼ ਸੀਗੇ ਮਣੀਪੁਰ ਦੀ ਘਟਨਾ ਬਾਬਤ। ਬੀਰੇਨ ਸਿੰਘ ਉੱਥੇ ਮੁੱਖ ਮੰਤਰੀ ਆ, ਭਾਜਪਾਈ ਮੁੱਖ ਮੰਤਰੀ ਆ ਉੱਥੇ, ਜਿਹੜੇ ਕਹਿੰਦੇ ਡਬਲ ਇੰਜਨ ਦੀ ਸਰਕਾਰ। ਉਹਨੂੰ ਕੁਛ ਕਿਹਾ? ਉਹਨੂੰ ਸਰਕਾਰ ਨੇ ਬਰਖਾਸਤ ਕੀਤਾ ਜਾਂ ਉਹਨੂੰ ਲਾਇਆ ਗਿਆ? ਉਹ ਤੋਂ ਜਵਾਬ ਮੰਗਿਆ ਗਿਆ? ਨਹੀਂ। ਬ੍ਰਿਜ ਭੂਸ਼ਣ ਕੌਣ ਹੈ ਜਿਸ ਮਾਮਲੇ ਦੇ ਵਿੱਚ ਬੀਬੀਆਂ ਨੇ ਜਿਹੜੀਆਂ ਵਿਚਾਰੀਆਂ ਓਲੰਪਿਕ ਜੇਤੂ, ਮੈਡਲ ਜੇਤੂ ਔਰ ਕਮਾਂਤਰੀ ਹਸਤੀਆਂ ਨੇ, ਉਹਨਾਂ ਨੇ ਕੀ ਦੋਸ਼ ਨਹੀਂ ਲਾਏ? ਕੀ ਫਰਕ ਪਿਆ? ਉਹਨੂੰ ਟਿਕਟ ਦੇਣ ਦੀ ਬਜਾਏ ਉਹਦੇ ਮੁੰਡੇ ਨੂੰ ਟਿਕਟ ਦੇਤੀ, ਕੀ ਬਦਲਿਆ? ਅਜੇ ਮਿਸ਼ਰਾ ਟੈਨੀ ਕੌਣ ਹੈ ਜਿਹੜੇ ਬੰਦੇ ਦੇ ਮੁੰਡੇ ਨੇ 4 ਕਿਸਾਨ ਦਰੜ ਕੇ ਮਾਰ ਦਿੱਤੇ, ਸਿੱਖ ਕਿਸਾਨ। ਹੁਣ ਲੋਕ ਕਹਿਣਗੇ ਕੁਛ ਜਿਹੜੇ ਭਾਜਪਾ ਸਮਰਥਕ ਨੇ, ਕਿਉਂਕਿ ਗੱਲ ਤਾਂ ਸਾਰੀ ਨਜ਼ਰੀਏ ਦੀ ਹੈ ਨਾ, ਕਿ ਜਦੋਂ ਆਪਾਂ ਇਹਨੂੰ ਜ਼ੁਲਮ ਦੇ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਉਦੋਂ ਚੀਜ਼ਾਂ ਆਪਾਂ ਨੂੰ ਨਜ਼ਰ ਆਉਂਦਾ ਕਿ ਇਹ ਜ਼ੁਲਮ ਹੋ ਰਿਹਾ। ਪਰ ਜਦੋਂ ਕੋਈ ਸੱਤਾ ਪੱਖੀ ਐਨਕ ਲਾ ਕੇ ਦੇਖਦਾ ਤਾਂ ਉਹਨੂੰ ਥੋੜੋ, ਹੁਣ ਜਿਵੇਂ ਬਜਟ ਦੀ ਸਾਰਾ ਦੇਸ਼ ਹਾਹਾਕਾਰ ਕਰ ਰਿਹਾ ਕਿ ਤੁਸੀਂ ਬਈ ਬਜਟ ਦੇ ਵਿੱਚ ਕਿਸਾਨਾਂ ਨੂੰ ਕੀ ਦਿੱਤਾ, ਬੇਰੁਜ਼ਗਾਰਾਂ ਨੂੰ ਕੀ ਦਿੱਤਾ, ਪਰ ਇੱਥੇ ਰਵਨੀਤ ਬਿੱਟੂ ਹੋਰਾਂ ਨੂੰ ਥੋੜਾ ਨਜ਼ਰ ਆਉਂਦਾ। ਉਹ ਤਾਂ ਕਹਿੰਦੇ ਨੇ ਕਿ ਇਹ ਤਾਂ ਵਿਕਾਸ ਮੁਖੀ ਬਜਟ ਹੈ, ਕਿਉਂਕਿ ਉਹਨਾਂ ਦਾ ਨਜ਼ਰੀਆ ਉਹ ਹੈ, ਉਹਨਾਂ ਦੀ ਐਨਕ ਉਹ ਹੈ। ਜਿਹੜੇ ਲੋਕ ਉਸ ਐਨਕ ਨਾਲ ਦੇਖਦੇ ਸੀਗੇ ਉਹ ਕਹਿੰਦੇ ਸੀਗੇ ਕਿ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਨੇ ਮਾਰੇ ਨੇ ਕਿਸਾਨ, ਤੇ ਅਜੇ ਮਿਸ਼ਰਾ ਟੈਨੀ ਦਾ ਕੀ ਕਸੂਰ? ਉਹ ਭਲਿਓ ਮਾਨਸੋ, ਉਹ ਬੰਦਾ ਅਜੇ ਮਿਸ਼ਰਾ ਟੈਨੀ ਉਹ ਲੋਕਾਂ ਨੂੰ ਧਮਕੀਆਂ ਦੇ ਰਿਹਾ ਸ਼ਰੇਆਮ ਕਿ ਤੁਸੀਂ ਮੇਰਾ ਪਿਛੋਕੜ ਨਹੀਂ ਜਾਣਦੇ। ਤੇ ਉਹ ਜੇ ਮੁੰਡੇ ਦਾ ਕਸੂਰ ਨਹੀਂ ਤੇ ਉਹ ਆਪਦੇ ਪਿਓ ਦੇ ਚੋਣ ਪ੍ਰਚਾਰ 'ਚ ਕੀ ਕਰਦਾ ਸੀਗਾ? ਉਹ ਆਪਦਾ ਪੜ੍ਹੇ ਲਿਖਿਆ, ਆਪਦਾ ਕੋਈ ਕਾਰੋਬਾਰ ਕਰੇ। ਜੇ ਉਹਦਾ ਕੋਈ ਕਸੂਰ ਹੀ ਨਹੀਂਗਾ, ਜੇ ਉਹ ਅਜੇ ਮਿਸ਼ਰਾ ਟੈਨੀ ਜੇ ਉਹਨੂੰ ਭੇਜਦਾ ਹੀ ਨਾ, ਤਾਂ ਉਹਨੇ ਕਰਨਾ ਸੀਗਾ ਕੁਛ? ਨਹੀਂ ਕਰਨਾ ਸੀਗਾ। ਤੁਸੀਂ ਤਾਂ ਐਵੇਂ ਗੱਲਾਂ ਕਰਦੇ ਜਿਵੇਂ ਅਜੇ ਮਿਸ਼ਰਾ ਟੈਨੀ ਦਾ ਵਿਚਾਰਾ ਮੁੰਡਾ ਉਹ ਪੜ੍ਹਦਾ ਹੋਣਾ ਕਿਤੇ ਅਮਰੀਕਾ ਦੇ ਵਿੱਚ ਜਾਂ ਕਿਸੇ ਹੋਰ ਸਕੂਲ ਦੇ ਵਿੱਚ, ਉਹ ਜਾਂ ਕਿਤੇ ਜੌਬ ਕਰਦਾ ਹੋਣਾ ਵਿਚਾਰਾ, ਦਰਜਾ 4 ਦੀ, ਉਹਨੂੰ ਜਾ ਕੇ ਪੁਲਿਸ ਨੇ ਚੱਕ ਲਿਆ ਕਲਮੇ ਤੋਂ ਫੜ ਕੇ। ਉਹ ਗੁੰਡਾ ਸੀਗਾ ਬੰਦਾ। ਉਹਨੇ ਜਦੋਂ ਉਹਦੀ ਪਹਿਲੀ ਪੇਸ਼ੀ ਹੋਈ, ਉਹ ਪੱਤਰਕਾਰਾਂ ਦੀ ਗੱਲ ਪੈ ਗਿਆ, ਕਹਿੰਦੇ ਤੁਸੀਂ ਕੀ ਉਲ-ਜਲੂਲ ਸਵਾਲ ਪੁੱਛਦੇ? ਪੱਤਰਕਾਰਾਂ ਨੇ ਸਿਰਫ ਇੰਨੀ ਗੱਲ ਪੁੱਛੀ ਸੀ ਕਿ ਇਹ ਦੋਸ਼ ਲੱਗ ਰਿਹਾ ਤੁਹਾਡੇ ਤੇ ਕਿ ਤੁਸੀਂ ਜ਼ਮਾਨਤ ਨੂੰ ਪ੍ਰਭਾਵਿਤ ਕਰ ਰਹੇ ਹੋ, ਤੁਸੀਂ ਕੇਸ ਨੂੰ ਪ੍ਰਭਾਵਿਤ ਕਰ ਰਹੇ ਹੋ। ਉਹ ਗੱਲ ਪੈ ਗਿਆ ਉਹਨਾਂ ਦੇ। ਸੋ ਇੱਥੋਂ ਪਤਾ ਲੱਗਦਾ ਕਿ ਜਿਹੜਾ ਪੀੜਤ ਧਿਰਾਂ ਨੇ, ਜਿਹੜਾ ਇਸ ਸਮਾਜ ਦੇ ਵਿੱਚ ਜਿਹੜਾ ਨਿਆਂ ਉਸ ਤੱਕ ਪਹੁੰਚਣਾ, ਉਸ ਤੱਕ ਜਾਣਾ ਬਹੁਤ ਔਖਾ। ਬੇਸ਼ੱਕ ਇਹ ਜਿਹੜੀਆਂ ਹੁਣ ਇਸ ਮਾਮਲੇ ਦੇ ਵਿੱਚ ਸਰਕਾਰ ਦੀ, ਕਿਉਂਕਿ ਕਿਰਕਰੀ ਬਹੁਤ ਹੋ ਗਈ, ਇਹ ਘਟਨਾ ਵਾਇਰਲ ਬਹੁਤ ਹੋ ਗਈ, ਸੋ ਉਦੋਂ ਫਿਰ ਸਰਕਾਰ ਨੂੰ ਲੱਗਿਆ ਕਿ ਸਾਡੀ ਆਲੋਚਨਾ ਹੋ ਗਈ। ਹੁਣ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੈ। ਹੁਣ ਅੰਦਰ ਖਾਤੇ ਕਦੇ ਮੁਲਜ਼ਮਾਂ ਨੂੰ ਫੜਦੇ ਨੇ, ਕਦੇ ਪੀੜਤਾਂ ਵੱਲ ਜਾਂਦੇ ਨੇ ਕਿ ਤੁਸੀਂ ਮੀਡੀਆ 'ਚ ਇਹੋ ਜਿਹੇ ਬਿਆਨ ਨਾ ਦਿਓ ਕਿ ਸਾਡਾ ਜ਼ਮੀਨੀ, ਤੁਸੀਂ ਕਹਿ ਦਿਓ ਕਿ ਸਾਡਾ ਪਰਿਵਾਰਕ ਝਗੜਾ ਸੀਗਾ। ਇਹ ਵੀ ਇੱਕ ਆਪਣੀ ਆਲੋਚਨਾ ਹੋਣ ਤੋਂ ਜਾਂ ਆਪਣੀ ਨਿੰਦਿਆ ਹੋਣ ਤੋਂ ਰੋਕਣ ਦਾ ਇੱਕ ਜ਼ਰੀਆ ਨਾ, ਤਰੀਕਾਕਾਰ ਹੈ ਕਿ ਤੁਸੀਂ ਪੀੜਤਾਂ ਨੂੰ ਹੀ ਦਬਾ ਦਿਓ, ਤੁਸੀਂ ਪੀੜਤ ਨੂੰ ਹੀ ਕਹਿ ਦਿਓ, ਉਹਨੂੰ ਹੀ ਘੇਰ ਦਿਓ, ਉਹਨੂੰ ਹੀ ਦੋਸ਼ੀ ਗਰਦਾਨ ਦੇ ਦਿਓ। ਸੋ ਬਹੁਤ ਵੱਡੀ ਆਲੋਚਨਾ ਹੋਈ ਇਸ ਮਾਮਲੇ ਦੇ ਵਿੱਚ ਸਰਕਾਰ ਦੀ, ਔਰ ਡਬਲ ਇੰਜਨ ਦੀ ਸਰਕਾਰ ਹੈ। ਮੈਂ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਯਾਦ ਕਰਵਾ ਦਿਆਂ। ਇੱਕ ਆਰਥਿਕ ਸਰਵੇਖਣ ਦੀ ਗੱਲ ਕਰਦੇ ਹਾਂ ਆਪਾਂ। 2023-24 ਦਾ ਜਿਹੜਾ ਆਰਥਿਕ ਸਰਵੇਖਣ ਹੋਇਆ, ਉਹਦੇ ਵਿੱਚੋਂ
ਜਿਹੜੀ ਇਹ ਮੋਦੀ ਸਰਕਾਰ ਆ ਉਹਦਾ ਕਾਰਪੋਰੇਟ ਪੱਖੀ ਤੇ ਉਹਦਾ ਕਾਰਪੋਰੇਟ ਨਾਲ ਮੋਹ ਤੇ ਕਿੰਨਾ ਉਹ ਜਗ ਜ਼ਾਹਰ ਹੁੰਦਾ ਤੇ ਇੱਕ ਵਾਰੀ ਫਿਰ ਤੋਂ ਜਿਹੜੀ ਆਰਥਿਕ ਅਸਮਾਨਤਾ ਉਹ ਜ਼ਾਹਰ ਹੁੰਦੀ ਹੈ। ਕਾਰਪੋਰੇਟ ਕੰਪਨੀਆਂ ਦਾ ਜਿਹੜਾ ਮੁਨਾਫਾ ਉਹਦੇ ਵਿੱਚ ਬਹੁਤ ਵਾਧਾ ਦੇਖਣ ਨੂੰ ਮਿਲਿਆ, ਭਾਰੀ ਵਾਧਾ ਦੇਖਣ ਨੂੰ ਮਿਲਿਆ, ਪਰ ਇਹਦੀ ਜਿਹੜੀ ਦਰ ਹੈ, ਇਹਦੀ ਜਿਹੜੀ ਅਨੁਪਾਤ ਆ ਉਹਦੇ ਵਿੱਚ ਰੁਜ਼ਗਾਰ ਤੇ ਤਨਖਾਹਾਂ ਦੇ ਵਿੱਚ ਵਾਧਾ ਦਿਖਾਈ ਨਹੀਂ ਦਿੰਦਾ। ਸਰਕਾਰ ਇਸ ਗੱਲ ਤੇ ਜ਼ੋਰ ਦੇ ਰਹੀ ਹੈ ਕਿ ਨੌਕਰੀਆਂ ਦੀ ਪੈਦਾਵਾਰ ਮੁੱਖ ਤੌਰ ਤੇ ਪ੍ਰਾਈਵੇਟ ਖੇਤਰ ਦੇ ਵਿੱਚ ਹੁੰਦੀ ਹੈ, ਜਿਸ ਕਰਕੇ ਇਹ ਕੰਪਨੀਆਂ ਨੂੰ ਹੋਰ ਜ਼ਿਆਦਾ ਭਰਤੀ ਕਰਨ ਤੇ ਕਾਮਿਆਂ ਨੂੰ ਬਿਹਤਰ ਉਜਰਤਾਂ ਦੇਣ ਦੇ ਲਈ ਕਹਿ ਰਹੀ ਹੈ। ਵਿੱਤੀ ਸਾਲ 2020 ਤੋਂ ਵਿੱਤੀ ਸਾਲ 2023 ਤੱਕ 33,000 ਤੋਂ ਵੱਧ ਕੰਪਨੀਆਂ ਦੇ ਟੈਕਸ ਰਿਕਾਰਡ ਜਦੋਂ ਕੱਢ ਕੇ ਉਹਨਾਂ ਨੂੰ ਖੰਗਾਲਿਆ ਗਿਆ ਤਾਂ ਪਤਾ ਲੱਗਾ ਕਿ ਉਹਨਾਂ ਦੇ ਮੁਨਾਫਿਆਂ ਦੇ ਵਿੱਚ ਚੌਗੁਣਾ ਵਾਧਾ ਹੋਇਆ। ਇਸ ਵਿੱਤੀ ਹੁਲਾਰੇ ਦੇ ਬਾਵਜੂਦ ਮਤਲਬ 2020 ਤੋਂ ਲੈ ਕੇ 2023 ਤੱਕ 3 ਸਾਲਾਂ ਦੇ ਦਰਮਿਆਨ 33,000 ਤੋਂ ਵੱਧ ਕੰਪਨੀਆਂ ਦਾ ਡਾਟਾ ਕੱਢਿਆ ਗਿਆ। ਪਤਾ ਲੱਗਿਆ ਕਿ ਉਹਨਾਂ ਜਿਹੜਾ ਮੁਨਾਫਾ ਸੀਗਾ ਉਹਦੇ 'ਚ 4 ਗੁਣਾ ਤੋਂ ਵੀ ਜ਼ਿਆਦਾ ਵਾਧਾ ਹੋਇਆ, ਪਰ ਬਾਵਜੂਦ ਇਸ ਦੇ ਰੁਜ਼ਗਾਰ ਤੇ ਤਨਖਾਹਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ। ਇੱਥੋਂ ਪਤਾ ਲੱਗਦਾ ਕਿ ਜਿਹੜਾ ਕਾਰਪੋਰੇਟ ਆ ਉਹ ਮੁਨਾਫਿਆਂ ਦੇ ਨਾਲ, ਸਮਾਜ ਦੇ ਉਸ ਨੀਤੀਆਂ ਦੇ ਨਾਲ, ਕਾਰਪੋਰੇਟੀ ਘਰਾਣਿਆਂ ਨੂੰ ਵੱਡੇ ਉਹਨਾਂ ਦੇ ਹਿੱਤਾਂ ਦੇ ਨਾਲ, ਉਹਨਾਂ ਦੀ ਪਾਲਿਸੀ, ਉਹਨਾਂ ਪੱਖੀ ਪਾਲਿਸੀਆਂ ਬਣਾਉਣ ਦੇ ਨਾਲ ਵੱਡੇ ਤਬਕਿਆਂ ਨੂੰ ਲਾਹਾ ਦਿੱਤਾ ਜਾ ਰਿਹਾ ਹੈ। ਔਰ ਇਹ ਦੱਸਿਆ ਜਾ ਰਿਹਾ ਕਿ ਸਰਕਾਰ ਜਿਹੜੀ ਆ ਉਹ ਕਹਿੰਦੀ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਹੱਲ ਕਰਾਂਗੇ। ਅਸੀਂ ਜਿਹੜੀ ਮਨਸੂਈ ਬੁੱਧੀ ਹੈ, ਜਿਹਨੂੰ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਕਹਿ ਦਿੰਦੇ ਆ, ਉਹਦੇ ਨਾਲ ਮਸਨੂਈ ਬੁੱਧੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੋਰ ਜਿਹੜੀਆਂ ਚੀਜ਼ਾਂ ਨੇ ਜਾਂ ਹੋਰ ਮਤਲਬ ਲੋਕਾਂ ਦਾ ਸ਼ੋਸ਼ਣ ਉਹਨੂੰ ਅਸੀਂ ਰੋਕਾਂਗੇ। ਪਰ ਬਾਵਜੂਦ ਇਸ ਦੇ ਬੇਸ਼ੱਕ ਕਹਿੰਦੇ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਭਾਰਤੀ ਅਰਥਚਾਰੇ ਨੇ ਆਪਣਾ ਮਜ਼ਬੂਤ ਆਧਾਰ ਹਾਸਲ ਤਾਂ ਕਰ ਲਿਆ, ਪਰ ਫਿਰ ਵੀ ਇਸ ਹਾਸਲ ਕਰਨ ਤੋਂ ਬਾਵਜੂਦ ਇੱਥੋਂ ਦੇ ਲੋਕਾਂ ਦੇ ਵਿੱਚ ਉਹ ਸੁਧਾਰ ਨਹੀਂ ਹੋ ਸਕਿਆ। ਆਪਾਂ ਹਰ ਵਾਰੀ ਇਹ ਗੱਲ ਕਹਿੰਦੇ ਹੁੰਦੇ ਹਾਂ ਕਿ 80 ਕਰੋੜ ਲੋਕ ਜੇਕਰ ਉਹਨਾਂ ਨੂੰ ਬਣਦਾ ਸਰਦਾ ਰੁਜ਼ਗਾਰ ਹੋਵੇ ਤਾਂ ਉਹ ਸਰਕਾਰ ਦੇ ਰਾਸ਼ਨ ਤੇ ਡਿਪੈਂਡੈਂਟ ਕਿਉਂ ਨਾ ਹੋਣ। ਇੱਕੋ ਰੈਲੀ ਦੇ ਵਿੱਚ ਮੋਦੀ ਸਾਹਿਬ ਖੜ ਕੇ ਆਪਣੇ ਕਾਰਜਕਾਲ ਦੇ ਦਰਮਿਆਨ, ਹਾਲਾਂਕਿ ਉਹਨਾਂ ਕੋਲੇ ਹੈ ਨਹੀਂਗਾ ਕੁਛ ਕਹਿਣ ਨੂੰ, ਪਰ ਫਿਰ ਵੀ ਤੁਹਾਨੂੰ ਪਤਾ ਹੈ ਕਿ ਗੱਲਾਂ ਜਿਸ ਤਰੀਕੇ ਦੇ ਨਾਲ ਉਹ ਕਰਦੇ ਨੇ, ਜਿਸ ਤਰੀਕੇ ਦੀ ਉਹਨਾਂ ਦੀ ਭਾਸ਼ਣ ਕਲਾ, ਉਹ ਗੱਲ ਕਰ ਰਹੇ ਸੀਗੇ ਕਿ ਕੌਮਾਂਤਰੀ ਪੱਧਰ ਤੇ ਭਾਰਤ ਦੇ ਵਿੱਚ ਕੀ ਕੁਛ ਹੋਇਆ, ਕੌਮਾਂਤਰੀ ਪੱਧਰ ਤੇ ਭਾਰਤ ਨੇ ਕੀ ਹਾਸਲ ਕੀਤਾ ਮੋਦੀ ਕਾਰਜਕਾਲ ਦੇ ਵਿੱਚ, ਉਹਦਾ ਰੁਤਬਾ ਕਿੰਨਾ ਵੱਡਾ ਹੋਇਆ, ਉਹ ਕੀ ਉਹਨੇ ਕੀਤਾ। ਪਰ ਦੂਜੇ ਪਾਸੇ ਜਦੋਂ ਉਹ ਇਸੇ ਭਾਸ਼ਣ ਦੀ ਸਮਾਪਤੀ ਕਰਨ ਲੱਗੇ ਤਾਂ ਉਹਨਾਂ ਨੇ ਵਾਅਦਾ ਕੀਤਾ, ਦਾਅਵਾ ਕੀਤਾ ਕਿ ਅਸੀਂ 80 ਕਰੋੜ ਲੋਕਾਂ ਨੂੰ ਮੁਫਤ ਭੋਜਨ ਦਿਆਂਗੇ, ਅਸੀਂ ਉਹਨਾਂ ਨੂੰ ਜਾਰੀ ਰੱਖਾਂਗੇ। ਲੋਕਾਂ ਨੇ ਵਿਚਾਰੇ ਨੇ ਤਾੜੀਆਂ ਮਾਰੀਆਂ, ਲੋਕ ਭੋਲੇ ਹੁੰਦੇ ਨੇ, ਲੋਕ ਨਾਦਾਨ ਹੁੰਦੇ ਨੇ। ਜਦੋਂ ਇਸ ਸਪੀਚ, ਇਸ ਪ੍ਰਚਾਰ ਦੀਆਂ ਹੈਡਲਾਈਨਾਂ ਛਪੀਆਂ ਕੌਮਾਂਤਰੀ ਮੀਡੀਆ ਦੇ ਵਿੱਚ, ਤਾਂ ਉਹਨਾਂ ਨੇ ਬੜੇ ਤੰਜ਼ ਦੇ ਨਾਲ ਕਿ ਏਡੀ ਵੱਡੀ ਆਰਥਿਕਤਾ ਦਾ ਦਾਅਵਾ ਕਰਨ ਵਾਲੇ ਮੋਦੀ ਆਪਣੀ ਆਬਾਦੀ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ, 140-42 ਕਰੋੜ ਹੈ ਟੋਟਲ, ਤਾਂ ਉਹਦੇ ਚੋਂ ਅੱਧੋਂ ਵੱਧ ਆਬਾਦੀ ਜਿਹੜੀ ਉਹਨਾਂ ਦੀ ਸਰਕਾਰੀ ਰਾਸ਼ਨ ਤੇ ਡਿਪੈਂਡ ਹੈ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਲੋੜਵੰਦ ਹੋਣਗੇ, ਵਿੱਚ ਸਰਕਾਰ ਦੇ ਨਾਲ ਰਲੇ ਹੋਏ, ਅਫਸਰਾਂ ਦੇ ਨਾਲ ਰਲੇ ਹੋਏ ਕੁਝ ਭ੍ਰਿਸ਼ਟ ਲੋਕ ਵੀ ਹੋਣਗੇ ਜਿਹੜੇ ਖਾਂਦੇ ਹੋਣਗੇ, ਪਰ ਦੋਨੇ ਚੀਜ਼ਾਂ ਕੰਟਰਾਡਿਕਟ ਨੇ। ਜੇਕਰ ਤੁਸੀਂ ਵੱਡੀ ਆਰਥਿਕਤਾ ਤਾਂ ਤੁਹਾਡੇ ਲੋਕਾਂ ਦਾ ਜੀਵਨ ਪੱਧਰ, ਉਹਨਾਂ ਦੀ ਆਰਥਿਕ ਸਮਾਨਤਾ ਘੱਟ ਹੋਣੀ ਚਾਹੀਦੀ ਹੈ। ਪਰ ਇੱਥੇ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ, ਉਹ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਾਹਮਣੇ ਵੀ ਪੇਸ਼ ਕੀਤੀ ਜਾਵੇ। ਭਾਰਤ ਦੇ ਜਿਹੜੇ ਦੁਨੀਆ ਭਰ ਦੇ ਜਿੰਨੇ ਅਮੀਰ ਨੇ, ਉਹਨਾਂ ਦੇ ਵਿੱਚੋਂ ਭਾਰਤ ਦਾ ਬਹੁਤ ਵੱਡਾ ਹਿੱਸਾ ਭਾਰਤ ਤੋਂ ਆਉਂਦਾ। ਦੁਨੀਆ ਭਰ ਦੇ ਜਿਹੜੇ ਅਮੀਰ ਨੇ, ਇੱਕ ਲਿਸਟ ਬਣਾਈ ਗਈ ਹੈ ਪਿਛਲੇ ਦਿਨਾਂ ਦੇ ਵਿੱਚ, ਸ਼ਾਇਦ ਉਹ ਵੀ ਆਰਥਿਕ ਸਮਾਨਤਾ ਤੇ ਇੱਕ ਰਿਪੋਰਟ ਹੈ, ਕੋਈ ਕੌਮਾਂਤਰੀ ਰਿਪੋਰਟ ਹੈ। ਉਹਦੇ ਵਿੱਚ ਇਹ ਦੱਸਿਆ ਗਿਆ ਕਿ ਕਿਵੇਂ ਇੱਕ ਬਹੁਤ ਵੱਡੀ ਆਬਾਦੀ ਜਿਹੜੀ ਕਿ ਆਮ ਸਧਾਰਨ ਜੀਵਨ ਪੱਧਰ ਤੋਂ ਵੀ ਵਿਰਵੀ ਹੈ, ਉਸ ਅਸਾਸੇ ਜਿਹੜੇ ਚਾਹੀਦੇ ਨੇ, ਮਤਲਬ ਜੀਵਨ ਪੱਧਰ ਨੂੰ, ਜੀਵਨ ਬਸਰ ਕਰਨ ਦੇ ਲਈ, ਗੁਜ਼ਾਰਾ ਕਰਨ ਦੇ ਲਈ ਆਪਾਂ ਕਹਿ ਦਿੰਦੇ ਹਾਂ ਆਸਾਨ ਸ਼ਬਦਾਂ ਦੇ ਵਿੱਚ, ਤਾਂ ਦੂਜੇ ਪਾਸੇ ਭਾਰਤ ਦੇ ਧਨ ਕੁਬੇਰ ਨੇ, ਜਿਨ੍ਹਾਂ ਦੀ ਜਾਇਦਾਦ, ਜਿਨ੍ਹਾਂ ਦੀ ਸੰਪੱਤੀ ਦੇ ਵਿੱਚ ਅਡਾਨੀ ਅੰਬਾਨੀ ਵਰਗਿਆਂ ਦੀ ਅਥਾਹ ਵਾਧਾ ਹੋਇਆ। ਆਪਾਂ ਪੰਜਾਬੀ ਰੇਡੀਓ ਐਸੇ ਦੇ ਉੱਤੇ ਇੱਕ ਸਰਵੇ ਉੱਤੇ ਰਿਪੋਰਟ ਕੀਤੀ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਆ, ਅਜੀਮ ਪ੍ਰੇਮਜੀ ਯੂਨੀਵਰਸਿਟੀ ਦੀ ਉਹ ਰਿਪੋਰਟ ਸੀਗੀ ਕੋਵਿਡ ਤੋਂ ਬਾਅਦ। ਕੋਵਿਡ ਦੇ ਵਿੱਚ ਵੀ ਆਪਾਂ ਬਹੁਤ ਸਾਰੀਆਂ ਰਿਪੋਰਟਾਂ ਅਜਿਹੀਆਂ ਕੀਤੀਆਂ ਜਿਹੜੀਆਂ ਆਰਥਿਕ ਸਮਾਨਤਾ ਔਰ ਵੱਧਦੇ ਜਿਹੜੀ ਆਰਥਿਕ ਸਮਾਨਤਾ ਦੇ ਪਾੜੇ ਨੂੰ ਦਿਖਾਉਂਦੀਆਂ, ਕੁਝ ਅੰਕੜੇ ਆਪਾਂ ਬਹੁਤ ਸਾਂਝੇ ਕਰਦੇ ਹੁੰਦੇ ਸੀ ਤੁਹਾਡੇ ਨਾਲ। ਉਹਦੇ ਵਿੱਚ ਦੱਸਿਆ ਗਿਆ ਸੀਗਾ ਕਿ 23 ਕਰੋੜ ਲੋਕ ਵਿਚਾਰੇ ਰੁਜ਼ਗਾਰ ਤੋਂ ਵਾਂਝੇ ਹੋ ਗਏ, ਤੇ ਇਹਦੇ ਵਿੱਚ 7 ਕਰੋੜ ਬੀਬੀਆਂ ਉਹ ਆ ਜਿਹੜੀਆਂ ਘਰਾਂ ਦੇ ਵਿੱਚ ਕੰਮ ਕਰਕੇ, ਛੋਟੀਆਂ-ਮੋਟੀਆਂ ਕੰਪਨੀਆਂ ਦੇ ਜਿਹੜੇ ਲੋਕ ਮਾਲਕ ਨੇ ਜਾਂ ਕੰਮ ਚੰਗੀਆਂ ਸੈਲਰੀਜ਼ ਤੇ ਕੰਮ ਕਰਦੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਰ ਬਸਰ ਕਰਦੀਆਂ ਸੀਗੀਆਂ। ਪਰ ਕਿਉਂਕਿ ਕੋਵਿਡ ਤੋਂ ਬਾਅਦ ਉਹ ਵੀ ਜੋਬਲੈਸ ਹੋ ਗਏ, ਉਹਨਾਂ ਕੋਲੇ ਨੌਕਰੀਆਂ ਨਹੀਂ ਰਹੀਆਂ ਜਾਂ ਉਹਨਾਂ ਦੇ ਕਾਰੋਬਾਰ ਬੰਦ ਹੋ ਗਏ, ਤਾਂ ਉਹ ਜਿਹੜੇ ਕੰਮ ਕਰਦੇ ਲੋਕ ਸੀ ਵਿਚਾਰੇ ਘਰਾਂ ਘੁਰਾਂ ਦੇ ਵਿੱਚ ਮਾੜਾ ਮੋਟਾ ਉਹਨਾਂ ਦੇ ਵੀ ਕੰਮ ਰੁਕ ਗਏ। ਸੋ ਕਹਿੰਦੇ 7 ਕਰੋੜ ਬੀਬੀਆਂ
ਜਿਹੜੀਆਂ ਕੋਵਿਡ ਦੇ ਦੌਰਾਨ ਘਰਾਂ ਦੇ ਵਿੱਚ ਬਹਿ ਗਈਆਂ, ਜਿਨ੍ਹਾਂ ਕੋਲੇ ਕੋਈ ਬਹੁਤ ਵੱਡੇ ਸਾਧਨ ਨਹੀਂ ਸੀ ਹੋਰ ਕਮਾਈ ਕਰਨ ਵਾਸਤੇ। ਉਹਨਾਂ ਦਾ ਇੱਕੋ ਇੱਕ ਜ਼ਰੀਆ ਸੀ ਉਹਨਾਂ ਦੀ ਮਾੜੀ ਮੋਟੀ ਨੌਕਰੀ। ਪਰ ਤੁਹਾਨੂੰ ਪਤਾ ਹੈ ਜਦੋਂ ਸਰਕਾਰਾਂ ਸਰਕਾਰਾਂ ਬ੍ਰੈਂਡਿੰਗ ਦੇ ਵਿੱਚ ਪੈ ਜਾਣ ਤਾਂ ਉਹਨਾਂ ਨੂੰ ਆਮ ਲੋਕ ਤੀਂਦੇ ਕਿੱਥੇ ਆ। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜ ਦਾਂਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ, ਕੈਨੇਡਾ ਤੋਂ।